ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਰੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲਾ ਐਰੀਜ਼ੋਨਾ, ਜੀਐਲਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 10 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਵਕਫ ਬੋਰਡ ਤੋਂ। ਵਕਫ ਬੋਰਡ ਤੇ ਕਹਿੰਦੇ ਮੂੰਹ ਦੀ ਖਾ ਕੇ ਮੋਦੀ ਸਰਕਾਰ ਨੇ ਹੁਣ ਇੱਕ ਬਿੱਲ ਰੋਕ ਲਿਆ ਜੀ, ਜਿਹੜਾ ਪ੍ਰਸਾਰਣ ਸੇਵਾ ਬਿੱਲ ਹੈ ਜੀ। ਜੀ ਦੇਖੋ, ਜਿਹੜਾ ਵਕਫ ਬੋਰਡ ਦਾ ਮਾਮਲਾ ਹੈ ਨਾ, ਵਕਫ ਬੋਰਡ ਦੇ ਵਿੱਚ ਕੀ ਆ ਕਿ ਕੁਝ ਰਿਫਾਰਮਸ ਦੀ ਜ਼ਰੂਰਤ ਵੀ ਆ ਜੀ। ਪਰ ਰੌਲਾ ਕੀ ਹੁੰਦਾ ਹੈ ਕਿ ਹਰੇਕ ਵਾਰ ਇੰਡੀਆ ਦੀ ਪੋਲਿਟਿਕਸ ਦੇ ਉੱਤੇ ਇਲਜ਼ਾਮਾਤ ਇਸ ਗੱਲ ਦੇ ਹੁੰਦੇ ਆ ਕਿ ਇਹਨਾਂ ਦੀ ਭਾਵਨਾ ਜਿਹੜੀ ਹੈ ਨਾ ਉਹ ਠੀਕ ਨਹੀਂ ਹੁੰਦੀ। ਮਸਲਨ ਕਿ ਅਗਾਂਹ ਹੋਣੇ ਸੀਗੇ 2-3 ਸਟੇਟਾਂ ਦੇ ਇਲੈਕਸ਼ਨ, ਹਰਿਆਣਾ ਦਾ ਆ ਗਿਆ, ਮਹਾਰਾਸ਼ਟਰ ਦਾ ਆ ਗਿਆ ਤੇ ਇੱਕ ਸ਼ਾਇਦ ਹੋਰ ਸਟੇਟ ਦਾ ਵੀ, ਜੰਮੂ ਕਸ਼ਮੀਰ ਦੇ ਵੀ ਆ ਸਕਦਾ। ਮਤਲਬ ਕਿ ਤੁਸੀਂ 2-4 ਸਟੇਟਾਂ ਦੀ ਗੱਲ ਕਰ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਸੀ ਤੇ ਇਹ ਫਿਰ ਪੋਲਰਾਈਜੇਸ਼ਨ ਵਾਲੇ ਪਾਸੇ ਤੁਰਨ ਨੂੰ ਫਿਰਦੇ ਸੀਗੇ ਜੀ। ਵਕਫ ਬੋਰਡ ਦੇ ਵਿੱਚ ਰੌਲਾ ਹੈਗਾ ਆ, ਮਤਲਬ ਕਿ ਤੁਸੀਂ ਦੇਖ ਸਕਦੇ ਹੋ ਕਿ ਕੋਈ ਲੇਡੀ ਉਹਦੇ ਚ ਨੁਮਾਇੰਦਾ ਨਹੀਂ ਬਣ ਸਕਦੀ ਜੀ। ਤੇ ਆਪਾਂ ਕਦੇ ਇਹਦਾ ਵਿਰੋਧ ਨਹੀਂ ਕਰਾਂਗੇ। ਹਾਂ ਯਾਰ, ਔਰਤਾਂ ਦੀ ਹਿੱਸੇਦਾਰੀ ਅੱਜ 21ਵੀਂ ਸਦੀ ਚ ਹੋਣੀ ਚਾਹੀਦੀ ਆ, ਉਹਦੇ ਚ ਕੋਈ ਵਿਰੋਧ ਜਾਂ ਕੋਈ ਦਵੈਸ਼ ਵਾਲੀ ਗੱਲ ਨਹੀਂ ਹੈਗੀ। ਪਰ ਮਾਮਲਾ ਕੀ ਹੁੰਦਾ ਕਿ ਇਹਨਾਂ ਨੂੰ ਮਿਲੀ ਹੋਈ ਆ ਵਕਫ ਬੋਰਡ ਨੂੰ ਬਹੁਤ ਵੱਡੀ ਖੁਦ ਮੁਖਤਿਆਰੀ। ਹਾਂ, ਉਸ ਖੁਦ ਮੁਖਤਿਆਰੀ ਦੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਕੁਵਰਤੋਂ ਵੀ ਹੁੰਦੀ ਹੋਏਗੀ, ਇਹਦੇ ਚ ਕੋਈ ਸ਼ੱਕ ਨਹੀਂ, ਇਹਦੇ ਚ ਕੋਈ ਦੋ ਰਾਏ ਨਹੀਂ। ਹਾਂਜੀ, ਪਰ ਮਸਲਾ ਇਹ ਹੁੰਦਾ ਹੈ ਕਿ ਤੁਸੀਂ ਉਸ ਬਹਾਨੇ ਕਿਸੇ ਹੋਰ ਪਾਸੇ ਨੂੰ ਕਹਾਣੀ ਤੋਰੋ ਤੇ ਫਿਰ ਠੀਕ ਨਹੀਂ ਹੈ। ਮਤਲਬ ਕਿ ਗੱਲ ਇਹ ਆ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਸਟੇਟਾਂ ਦਾ ਜਿਹੜਾ ਇਲੈਕਸ਼ਨ ਆ ਕਰਨ ਦਾ ਯਤਨ ਕੀਤਾ, ਕਿ ਇਹਨਾਂ ਨੇ ਇਹ ਪ੍ਰਪੋਜ਼ਲ ਲਿਆਂਦਾ ਸੀਗਾ ਜੋ ਇਹਨਾਂ ਦਾ ਬਿੱਲ ਸੀਗਾ। ਬਿੱਲ ਕੀ ਹੁੰਦਾ ਪ੍ਰਵੀਨ ਜੀ? ਬਿੱਲ ਹੁੰਦਾ ਹੈ ਉਹ ਜੋ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਪਾਸ ਹੋ ਜਾਂਦਾ ਉਸ ਤੋਂ ਬਾਅਦ ਉਹ ਐਕਟ ਬਣਦਾ ਹੈ। ਮਤਲਬ ਇਹ ਆ ਕਿ ਜੋ 1920-25 ਦੇ ਨੇੜੇ ਤੇੜੇ ਉਹ ਬਣਿਆ, ਫਿਰ ਉਹਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਸੀ ਕਿ ਨਰਸਿਮਹਾ ਰਾਓ ਸਰਕਾਰ ਵੇਲੇ ਵੀ ਉਸ ਚੀਜ਼ ਨੂੰ ਬਦਲ ਕੇ ਇੱਕ ਨਵੇਂ ਸਿਰੇ ਤੋਂ, ਇੱਕ ਨਵੇਂ ਪੱਖ ਤੋਂ ਇਹ ਕਾਨੂੰਨ ਜਿਹੜਾ ਆ ਨਵੇਂ ਸੋਧ ਅਨੁਸਾਰ ਲਿਆਂਦਾ ਜਾਵੇ। ਮਤਲਬ ਕਿ ਉਹਦੇ ਚ ਜੋ ਬਹੁਤ ਵੱਡੀ ਖੁਦ ਮੁਖਤਿਆਰੀ ਹੈ ਵਕਫ ਬੋਰਡ ਦੇ ਕੋਲ, ਉਸ ਖੁਦ ਮੁਖਤਿਆਰੀ ਨੂੰ ਸੱਟ ਮਾਰੀ ਜਾਵੇ ਤੇ ਉਹਦੇ ਆਧਾਰ ਤੇ ਬਣਾਇਆ ਜਾਵੇ ਕਿ ਮੁਸਲਮਾਨਾਂ ਨੂੰ ਇੱਕ ਹੋਰ ਝਟਕਾ ਦਿੱਤਾ, ਅਬਦੁਲ ਦੀ ਚੂੜੀ ਟਾਈਟ ਕਰ ਦਿੱਤੀ ਗਈ ਆ, ਜਿਹੜਾ ਕਿ ਅਕਸਰ ਅਸੀਂ ਸੋਸ਼ਲ ਮੀਡੀਆ ਤੇ ਇੱਕ ਸਲੋਗਨ ਦੇਖਦੇ ਆ। ਤਾਂ ਕਹਿਣ ਦਾ ਮਤਲਬ ਕਿ ਪੋਲਰਾਈਜੇਸ਼ਨ ਦਾ ਹੀ ਯਤਨ ਸੀ। ਪਰ ਜੋ ਇਹਨਾਂ ਦੇ ਆਪਣੇ ਹੀ ਸਾਥੀ ਆ, ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਉਸ ਦਿਨ ਕਿ ਇਹ 20-25 ਸਾਲਾਂ ਦੀ ਸਟਰੋਂਗ ਓਪੋਜੀਸ਼ਨ ਤੇ ਹੈ ਹੀ ਹੈ, ਪਰ ਇਹਨਾਂ ਦੇ ਆਪਣੇ ਜਿਹੜੇ ਸਾਥੀ ਸੀਗੇ, ਜਿਵੇਂ ਖਾਸ ਤੌਰ ਤੇ ਤੇਲੰਗਾਨਾ ਦੀ TDP ਆ, ਉਹਨਾਂ ਦੇ ਬਾਲੀ ਯੋਗੀ ਨੂੰ ਮੈਂ ਸੁਣ ਰਿਹਾ ਸੀਗਾ, ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਮਤਲਬ ਕਿ ਹੱਕ ਚ ਆ ਕੇ ਇਹਨੂੰ ਇੱਕ ਵਾਰੀ JPC ਦੇ ਕੋਲ ਭੇਜਣਾ ਚਾਹੀਦਾ। ਤਾਂ ਤੁਸੀਂ ਸੋਚ ਸਕਦੇ ਹੋ ਕਿ ਜਦੋਂ ਤੇਲੰਗਾਨਾ ਦੇ ਵਿੱਚ ਜਿਹੜੇ ਰਾਜਨੀਤੀ ਕਰਦੇ ਆ ਮੁਸਲਿਮ ਆਧਾਰ ਤੇ ਇੱਥੋਂ ਤੱਕ ਕਿ ਰਿਜ਼ਰਵੇਸ਼ਨ ਦੇਣ ਦੀ ਗੱਲ ਵੀ ਕਰਦੇ ਆ ਮੁਸਲਮਾਨਾਂ ਨੂੰ, ਉਹ
ਇੱਕ ਇਹਨਾਂ ਨੂੰ ਫੌੜੀ ਦੇਈ ਬੈਠੇ ਆ ਤੇ ਉਹ ਆਪ ਹੀ ਕਹੀ ਜਾਂਦੇ ਆ ਕਿ ਨਹੀਂ ਇਹ ਜੀਪੀਸੀ ਦੇ ਕੋਲ ਜਾਣਾ ਚਾਹੀਦਾ, ਤੇ ਤੁਸੀਂ ਸਮਝ ਸਕਦੇ ਹੋ ਕਿ ਇਹਨਾਂ ਦੇ ਆਪਣੇ ਬੰਦੇ ਵੀ ਸਹਿਮਤ ਨਹੀਂ ਸਨ। ਸੋ ਲਿਹਾਜ਼ਾ ਇੱਥੋਂ ਇਹ ਸਟੈਪ ਡਾਊਨ ਕਰ ਗਏ। ਫਿਰ ਇਸ ਤੋਂ ਇਲਾਵਾ ਜਿਹੜਾ ਤੁਸੀਂ ਗੱਲ ਕਰਦੇ ਹੋ ਨਾ ਕਿ ਪ੍ਰਸਾਰਣ ਬਿੱਲ ਰੋਕ ਦਿੱਤਾ ਗਿਆ, ਇਹ ਬੜਾ ਵਧੀਆ ਹੋਇਆ ਮੇਰੇ ਚਾਚੇ, ਤੇ ਮੈਂ ਕਹਿੰਦਾ ਆ ਕਿ ਅਸੀਂ ਵੀ ਬਚ ਗਏ। ਹੋ ਸਕਦਾ ਕਿ ਮੇਰੀ ਅਲਵਿਦਾ ਹੋ ਜਾਂਦੀ ਤੁਹਾਡੇ ਨਾਲੋਂ। ਅੱਛਾ, ਕਿਉਂ? ਹਾਂਜੀ, ਜਿਹੜਾ ਪ੍ਰਸਾਰਣ ਸੇਵਾ ਰੈਗੂਲੇਟਰੀ ਬਿੱਲ ਆ, ਇਹ ਏਡਾ ਕਸੂਤਾ ਹੈ ਪ੍ਰਵੀਨ ਜੀ, ਕਿ ਇਹਦੇ ਵਿੱਚ ਵੈਸੇ ਤਾਂ ਬਹੁਤ ਸਾਰੀਆਂ ਚੀਜ਼ਾਂ ਮੈਂ ਉਹਨੂੰ ਕੋਈ ਚੰਦ ਮਿੰਟਾਂ 'ਚ ਨਹੀਂ ਦੱਸ ਸਕਦਾ, ਪਰ ਮੈਂ ਤੁਹਾਨੂੰ ਮੇਨਲੀ ਦੱਸਾਂ ਕਿ ਜਿਸ ਤਰ੍ਹਾਂ ਆਪਾਂ ਰੇਡੀਓ ਸਟੇਸ਼ਨ ਚਲਾਉਂਦੇ ਆ ਜਾਂ ਅਖਬਾਰ ਕੱਢਨੇ ਆ ਜਾਂ ਟੈਲੀਵਿਜ਼ਨ ਚੈਨਲ ਚਲਾਉਂਦੇ ਆ, ਜਿਵੇਂ ਕਿਸੇ ਵੀ ਦੇਸ਼ ਦਾ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਹੁੰਦਾ ਤੇ ਉਹਦੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਫੋਲੋ ਕਰਨੇ ਪੈਂਦੇ ਆ। ਤੇ ਉਹਨਾਂ ਰੂਲ ਐਂਡ ਰੈਗੂਲੇਸ਼ਨ ਫੋਲੋ ਕਰਨ ਦੇ ਚੱਕਰ ਦੇ ਵਿੱਚ ਹੀ ਤੇ ਤੁਸੀਂ ਦੇਖਿਆ ਨਾ ਕਿ ਇਹ ਜਿਹੜਾ ਮੀਡੀਆ ਸੀਗਾ, ਇਹ ਗੋਦੀ ਵੀ ਬਣ ਗਿਆ, ਖੋਤੀ ਵੀ ਬਣ ਗਿਆ ਤੇ ਬੋਦੀ ਵੀ ਬਣ ਗਿਆ। ਤੇ ਇਹ ਸਾਰਾ ਕੁਝ ਹੀ ਮਤਲਬ ਕਿ ਇਹਦੇ ਤੇ ਲਾਗੂ ਹੋ ਜਾਣਾ ਸੀਗਾ। ਜਿਵੇਂ ਮੰਨ ਲਓ ਮੈਂ YouTube ਤੇ ਜਾਂ Facebook ਤੇ ਕਿਤੇ ਵੀ ਕੋਈ ਕੰਟੈਂਟ ਪਾਉਣਾ ਵਾ, ਤੇ ਮਤਲਬ ਕਿ ਮੇਰੇ ਤੇ ਵੀ ਉਹੀ ਚੀਜ਼ਾਂ ਲਾਗੂ ਹੋ ਜਾਣਗੀਆਂ ਜਿਹੜੀਆਂ ਇੱਕ ਮੇਨ ਸਟ੍ਰੀਮ ਚੈਨਲ ਜਾਂ ਅਖਬਾਰ ਤੇ ਲਾਗੂ। ਜੀ ਜੀ, ਤਾਂ ਤੁਸੀਂ ਸੋਚ ਕੇ ਦੇਖੋ ਨਾ ਕਿੱਡਾ ਘਾਤਕ, ਕਿੱਡਾ ਖਤਰਨਾਕ ਮਸਲਾ ਸੀਗਾ। ਸੋ ਇਹ ਹੁਣ ਆਪ ਹੀ ਤੁਸੀਂ ਸੋਚ ਲਓ ਕਿ ਉਹਦੇ ਉੱਤੇ ਇੱਕ ਬੈਠੂਗੀ ਕਮੇਟੀ, ਮੁਲਾਂਕਣ ਕਮੇਟੀ ਦੇ ਕੋਲ ਜਾਓਗੇ, ਮਤਲਬ ਕਿ ਤੁਹਾਡੇ ਕਿਸੇ ਵੀ ਕੰਟੈਂਟ ਤੇ ਕੋਈ ਇਤਰਾਜ਼ ਹੋ ਗਿਆ, ਉਹਨਾਂ ਨੇ ਤੁਹਾਨੂੰ ਚੱਕ ਕੇ ਬਲੌਕ ਕਰ ਦਿੱਤਾ, ਤੁਰੇ ਫਿਰੋ, ਸਾਲਾਂ ਲੰਘ ਜਾਣਗੇ। ਸੋ ਇਹ ਇਸ ਤਰ੍ਹਾਂ ਦਾ ਮਸਲਾ ਸੀਗਾ। ਤਾਂ ਬ੍ਰਾਡਕਾਸਟਰ ਜਿਹੜੇ ਸੀਗੇ ਉਹਨਾਂ ਤੇ ਸ਼ਿਕੰਜਾ ਕੱਸਣਾ, ਕਿਉਂਕਿ ਬ੍ਰਾਡਕਾਸਟਰ ਦਾ ਮਤਲਬ ਇਹ ਆ ਕਿ ਦੇਖੋ ਜਿਵੇਂ ਮੋਦੀ ਸਰਕਾਰ ਦੇ ਕੁਝ ਆਲੋਚਕ ਸੀਗੇ, ਪੱਤਰਕਾਰ, ਵੱਡੇ ਪੱਤਰਕਾਰ ਸੀ, ਨਾਮੀ ਪੱਤਰਕਾਰ ਸੀ, ਉਹ YouTube ਤੇ ਆ ਗਏ। ਉਹਨਾਂ ਦਾ ਚਲੋ ਉਹਨਾਂ ਦੀ ਰੋਜੀ ਰੋਟੀ ਅੰਨੀ ਆਲੋਚਨਾ ਤੋਂ ਚੱਲਦੀ ਹੈ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਕੁਝ ਲੋਕ ਅੰਨੀ ਆਲੋਚਨਾ ਹੀ ਕਰਦੇ ਹੁੰਦੇ ਆ, ਤਾਂ ਇੱਕ ਪਾਸੜ ਆਲੋਚਨਾ ਹੀ ਕਰਦੇ ਹੁੰਦੇ ਆ, ਉਹ ਹੈਗੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਕੁਝ ਹੁੰਦੇ ਆ ਜਿਹੜੇ ਸਹੀ ਨੂੰ ਸਹੀ ਵੀ ਕਹਿੰਦੇ ਆ, ਗਲਤ ਨੂੰ ਗਲਤ ਵੀ ਕਹਿੰਦੇ ਆ, ਪਰ ਇਹਦੇ 'ਚ ਕੀ ਹੈ ਕਿ ਆਟੇ ਨਾਲ ਘੁਣ ਸਾਰੇ ਹੀ ਪਿਸ ਜਾਣੇ ਆ। ਮਸਲਨ ਕਿ ਜੇ ਤੁਸੀਂ ਮੰਨ ਲਓ ਕਿ ਜਿੱਦਾਂ ਆਪਾਂ ਦੇਖਦੇ ਆ ਆਮ ਤੌਰ ਤੇ ਕੋਈ ਵਲੌਗ ਬਣਾਉਣੇ, ਪੋਡਕਾਸਟ ਕਰਦੇ ਆ, ਸਭ ਉਹ ਸਾਰੇ ਹੀ ਆ ਜਾਣਗੇ, ਉਹ ਸਾਰੇ ਇਹਦੇ ਵਿੱਚ ਆ ਜਾਣੇ ਸੀਗੇ। ਮਤਲਬ ਕਿ ਜਿਵੇਂ ਪੋਡਕਾਸਟ ਵੀ ਆ ਜਾਏਗਾ, ਕੋਈ ਐਨਾਲਿਸਿਸ ਕਰਦਾ, ਮੈਂ ਜਿਵੇਂ ਆਮ ਤੌਰ ਤੇ ਵਿਸ਼ਲੇਸ਼ਣ ਕਰਦਾ ਜ਼ਿਆਦਾਤਰ, ਤਾਂ ਮੇਰਾ ਵੀ ਮਸਲਾ ਜਿਹੜਾ ਉਹ ਕਸੂਤਾ ਹੋ ਜਾਏਗਾ। ਸੋ ਇਸ ਵਾਸਤੇ ਇਹ ਬੜਾ ਹੀ ਘਾਤਕ, ਬੜਾ ਹੀ ਖਤਰਨਾਕ ਪ੍ਰਸਾਰਣ ਸੇਵਾ ਰੈਗੂਲੇਟਰੀ ਬਿੱਲ ਸੀਗਾ ਜੋ ਇਹਨਾਂ ਨੇ ਰੋਕ ਲਿਆ, ਕਿਉਂਕਿ ਕਾਂਗਰਸ ਨੇ ਇਹਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਆਨਲਾਈਨ ਮੀਡੀਆ ਨੂੰ ਦੱਬਣ ਦੀ ਤਿਆਰੀ ਹੈ। ਤ੍ਰਿਣਮੂਲ, ਸ਼ਿਵ ਸੈਨਾ, UBT ਤੇ DMK ਪਾਰਟੀਆਂ ਜਿਹੜੀਆਂ ਸੀਗੀਆਂ, ਉਹਨਾਂ ਸਾਰਿਆਂ ਨੇ ਵਿਰੋਧ ਦੇ ਵਿੱਚ ਨਿਤਰਨ ਦਾ ਫੈਸਲਾ ਕਰ ਲਿਆ ਸੀਗਾ। ਜੀ ਜੀ, ਬਿਲਕੁਲ ਬਿਲਕੁਲ, ਵਾਕਈ ਮਿੰਟੂ ਜੀ, ਜਿਵੇਂ ਆਪਾਂ ਤੁਸੀਂ ਇੱਕ ਦਿਨ ਇਸ ਬਿੱਲ ਬਾਰੇ ਤਾਂ ਚਲੋ ਅੱਜ ਦੱਸਿਆ, ਇੱਕ ਦਿਨ ਆਪਾਂ ਚਰਚਾ ਕੀਤੀ ਸੀ, ਵੀ ਤੁਸੀਂ ਦੱਸਿਆ ਸੀਗਾ ਵੀ ਜਿਹੜੇ ਕਾਨੂੰਨ ਐਡੇ ਖਤਰਨਾਕ ਆਏ ਆ, ਉਹਨਾਂ ਤੇ ਕੋਈ ਬੋਲਦਾ ਕੋਈ ਨਹੀਂ, ਕੋਈ ਚਰਚਾ ਹੀ ਕੋਈ ਨਹੀਂ। BNS ਹਾਂਜੀ ਭਾਰਤੀ ਨੇ, ਹਾਂਜੀ ਤੁਸੀਂ ਹੁਣ ਦੇਖੋ, ਹੁਣ ਚਰਚਾ ਹੋਣ ਲੱਗੀ, ਹੁਣ ਚਰਚਾ ਹੋਣ ਲੱਗੀ ਹੈ। ਬਿਲਕੁਲ ਜੀ, ਬਿਲਕੁਲ। ਹਾਂਜੀ, ਆਪਣਾ ਤਾਂ ਹੀ ਤਾਂ ਫਰਜ਼ ਹੁੰਦਾ ਨਾ ਕਿ ਆਪਾਂ ਅਗਾਊ ਸੂਚਨਾ ਜਾਂ ਜਾਣਕਾਰੀ ਦੇਣ 'ਚ ਬਿਲੀਵ ਕਰਦੇ ਆ ਕਿ ਅਸੀਂ ਉਹ ਸਨਸਨੀ ਨਾ ਬਣਾਈਏ, ਭੜਕਾਊ ਨਾ ਕਰੀਏ, ਪਰ ਜਿਹੜੀ ਸਟੀਕ ਜਾਣਕਾਰੀ ਹੈ ਨਾ, ਜਿਹੜੀ ਉਹ ਜਾਣਕਾਰੀ ਅੱਗੇ ਜਾਣੀ ਚਾਹੀਦੀ। ਮਿੰਟੂ ਜੀ, ਅੱਗੇ ਗੱਲ ਕਰੀਏ, ਖਾਦ ਦੇ ਜਿਹੜੇ ਸੈਂਪਲ ਫੇਲ ਹੋਏ ਆ, ਉਹ ਬਣੇ ਖੜਿਆ ਹੁਣ ਸਿਆਪਾ, ਇੱਕ ਦੂਜੇ ਨੂੰ ਬਲੇਮ ਗੇਮ ਜਿਹੜੀ ਆ ਉਹ ਖੇਡੀ ਜਾ ਰਹੀ ਹੈ ਕਿ ਉਹਨੇ ਕੀਤਾ, ਫਲਾਂ ਜ਼ਿੰਮੇਵਾਰ। ਇਹੀ ਹੁੰਦਾ ਹੈ ਪ੍ਰਵੀਨ ਜੀ ਕਿ ਇਸ ਮੁਲਕ ਦੀ ਇਹ ਬਦਕਿਸਮਤੀ ਆ ਕਿ ਇੱਥੇ ਕ੍ਰੈਡਿਟ ਲੈਣ ਵਾਸਤੇ ਇੱਕ ਸਿਰੇ 'ਚ 36 ਸਿਰ ਤੁਹਾਨੂੰ ਫਸਾਉਣ ਵਾਲੇ ਮਿਲ ਜਾਣਗੇ, ਪਰ ਜਦੋਂ ਸਿਰ ਤੇ ਜ਼ਿੰਮੇਵਾਰੀ ਉੱਟਣ ਦੀ ਵਾਰੀ ਆਏਗੀ, ਇਹ ਸਾਰੇ ਸਿਰ ਜਿਹੜੇ ਆ ਇਹ ਜਾ ਕੇ ਬੁੱਕਲ 'ਚ ਲੁਕ ਜਾਣਗੇ। ਬੁੱਕਲ ਕਿਸੇ ਦੀ ਵੀ ਹੋ ਸਕਦੀ ਹੈ, ਮੈਂ ਕੋਈ ਨਾਂ ਨਹੀਂ ਲਾਊਂਗਾ। ਤਾਂ ਗੱਲ ਇਹ ਆ ਕਿ ਇਹ ਉਦੋਂ ਭੱਜ ਜਾਂਦੇ ਆ। ਮਸਲਾ ਇਹ ਆ ਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਜਿਹੜੀ DAP ਆ, DAP ਖਾਦ ਵੀ, ਡਾਇਆ ਖਾਦ ਵੀ ਜਿਸ ਨੂੰ ਆਪਾਂ ਆਖ ਦਿੰਦੇ ਆ, ਇਹਦੇ ਸੈਂਪਲ ਭਰੇ ਗਏ ਸਨ ਤੇ ਸੈਂਪਲ ਲਗਭਗ 60% ਇਹਦੇ ਫੇਲ ਹੋ ਗਏ ਸਨ। ਹੁਣ DAP ਦਾ ਮਾਮਲਾ ਜਿਹੜਾ ਹੈ ਤੁਹਾਨੂੰ ਪਤਾ ਹੀ ਹੈ ਕਿ ਇਹ ਥੱਲੇ ਪੈਂਦੀ ਆ। ਹੁਣ ਆਪਾਂ ਖਾਦ ਦੀ ਵਰਤੋਂ ਦੀ ਵੀ ਗੱਲ ਜੇ ਕਰ ਲਈਏ, ਮੈਂ ਹਾਲ ਦੇ ਦਿਨਾਂ 'ਚ ਇੱਕ ਅੰਕੜਾ ਕੱਢ ਰਿਹਾ ਸੀਗਾ
ਕਿ ਜੋ ਨੈਸ਼ਨਲ ਲੈਵਲ ਤੇ ਸਾਡੀ ਖਪਤ ਆ ਇੰਡੀਆ ਦੇ ਵਿੱਚ, ਨੈਸ਼ਨਲ ਲੈਵਲ ਤੇ ਖਪਤ ਆ, ਉਹਦੇ ਮੁਕਾਬਲੇ ਪੰਜਾਬ 'ਚ ਸਾਡੀ ਦੁੱਗਣੀ ਆ। ਪੰਜਾਬ 'ਚ ਪ੍ਰਤੀ ਹੈਕਟੇਅਰ ਸਾਡੀ ਤੁਸੀਂ ਲਗਭਗ ਲਾ ਲਓ 2.5 ਕੁਆਂਟਲ, ਯਾਨੀ 2.5 ਕਿੱਲਿਆਂ 'ਚ ਅਸੀਂ 2.5 ਕੁਆਂਟਲ ਖਾਦ ਜਿਹੜੀ ਆ ਪਾਉਂਦੇ ਆ। ਮਤਲਬ ਇਹ 1 ਕੁਆਂਟਲ ਕਿੱਲੇ ਦੀ ਤੁਸੀਂ ਸੋਚ ਕੇ ਦੇਖੋ ਕਿ ਕਿੱਡਾ ਵੱਡਾ ਅਸੀਂ ਰਸਾਇਣ ਜ਼ਖੀਰਾ ਜਿਹੜਾ ਹਰੇਕ ਵਾਰੀ ਅਸੀਂ ਇਸਤੇਮਾਲ ਕਰਦੇ ਆ। ਖੈਰ ਉਦਾਂ ਅਸੀਂ ਮਤਲਬ ਕਿ ਬਹੁਤ ਪ੍ਰੇਮੀ ਵੀ ਬਣ ਜਾਂਦੇ, ਵਾਤਾਵਰਨ ਪ੍ਰੇਮੀ ਵੀ ਬਣ ਜਾਂਦੇ, ਧਰਤੀ ਪ੍ਰੇਮੀ ਵੀ ਬਣ ਜਾਂਦੇ ਆ, ਖੁਰਾਕ ਪ੍ਰੇਮੀ ਵੀ ਬਣ ਜਾਂਦੇ ਆ। ਪਰ ਮਸਲਾ ਇਹ ਆ ਕਿ ਢਿੱਡ ਵਾਸਤੇ, ਬਟੂਏ ਵਾਸਤੇ ਅਸੀਂ ਜ਼ਹਿਰ ਜਿਹੜਾ ਪੈਦਾ ਕਰ ਰਹੇ ਹਾਂ। ਪਰ ਇਹ ਜ਼ਹਿਰ ਪੈਦਾ ਕਰਵਾਉਣ ਲਈ ਇਸ ਧਰਤੀ ਨੂੰ ਤੁਹਾਨੂੰ ਪਤਾ ਹੀ ਆ ਕਿ ਕਿਸ ਨੇ ਪ੍ਰੇਰਿਤ ਕੀਤਾ, ਹਰੀ ਕ੍ਰਾਂਤੀ। ਤੇ ਹਰੀ ਕ੍ਰਾਂਤੀ ਗਾਂ ਫਿਰ ਕਿਵੇਂ ਮੁਨਾਫਾਖੋਰੀ 'ਚ ਬਦਲ ਗਈ, ਸਭ ਨੂੰ ਪਤਾ ਹੈ, ਸਭ ਨੂੰ ਪਤਾ ਕਿ ਹੁਣ ਉਹ ਮੁਨਾਫਾਖੋਰੀ ਦੀ ਜਦੋਂ ਆਦਤ ਪੈ ਜਾਵੇ ਨਹੀਂ ਛੁੱਟਦੀ। ਸੋ ਲਿਹਾਜ਼ਾ ਉਹ ਖੇਤੀ ਪਿੱਛੇ ਰਹਿ ਗਈ, ਜਿਹਦੇ ਵਿੱਚੋਂ ਸਿਰਫ ਤੇ ਸਿਰਫ ਇੱਕ ਕਹਿ ਲਓ ਕਿ ਉਪਜੀਵਕਾ ਚੱਲਦੀ ਸੀ, ਜੀਵਨ ਚੱਲਦਾ ਸੀ। ਨਹੀਂ, ਹੁਣ ਇਹਦੇ ਚੋਂ ਵਪਾਰ ਚੱਲਦਾ। ਮੈਂ ਅੰਕੜੇ ਤੁਹਾਡੇ ਸਾਹਮਣੇ ਰੱਖ ਦਿੱਤੇ ਆ, ਕਿਉਂਕਿ ਮੈਂ ਐਵੇਂ ਫੂਕ ਨਹੀਂ ਛਕਾਉਂਦਾ ਹੁੰਦਾ ਕਿ ਜ਼ਹਿਰ ਕਿੰਨਾ ਇਸਤੇਮਾਲ ਕਰ ਰਹੇ। ਤਾਂ ਜਦੋਂ ਤੁਸੀਂ ਇੱਕ ਮਾਰਕੀਟ 'ਚ ਤਬਦੀਲ ਹੋ ਜਾਂਦੇ ਹੋ ਪ੍ਰਵੀਨ ਜੀ, ਮਾਰਕੀਟ ਦਾ ਮਤਲਬ ਹੀ ਇਹ ਹੁੰਦਾ ਕਿ ਫਿਰ ਤੁਹਾਡੇ ਕੋਲ ਬਹੁਤ ਸਾਰੇ ਵਪਾਰੀ ਆਉਂਦੇ ਆ। ਉਹ ਵਪਾਰੀ ਆਉਂਦੇ ਆ ਜਿਹੜੇ ਬਠਿੰਡੇ ਦੇ ਵਿੱਚ ਵੀ ਜਿਪਸਮ ਵਗੈਰਾ ਜੋ ਵੀ ਆ ਉਹ ਬਣਾ ਦਿੰਦੇ ਆ। ਤੁਹਾਡੇ ਕੋਲ ਉਹ ਵਪਾਰੀ ਵੀ ਆਉਂਦੇ ਜਿਹੜੇ ਨਕਲੀ ਨਰਮੇ ਦਾ ਬੀਜ ਵੀ ਵੇਚ ਦਿੰਦੇ ਆ। ਤੁਹਾਡੇ ਕੋਲ ਉਹ ਵਪਾਰੀ ਵੀ ਆਉਂਦੇ ਆ ਜਿਹੜੇ ਨਕਲੀ ਸਪਰੇਅ ਵੀ ਵੇਚ ਜਾਂਦੇ ਆ। ਤਿੰਨੇ ਚੀਜ਼ਾਂ ਔਨ ਰਿਕਾਰਡ ਨੇ, ਇਸੇ ਸੀਜ਼ਨ ਦੇ ਵਿੱਚ ਫੜੀਆਂ ਗਈਆਂ ਨੇ, ਇਸੇ ਸੀਜ਼ਨ ਦੇ ਵਿੱਚ। ਤੋਂ ਗੱਲ ਇਹ ਆ ਕਿ ਹੁਣ ਉਹ ਜਿਹੜਾ DAP ਦਾ ਸੈਂਪਲ ਆ, ਉਹਦੇ ਤੇ ਕਿੰਨੇ ਕੰਨ ਧਰਨਾ ਆ, ਕਿੰਨੇ ਜ਼ਿੰਮੇਵਾਰੀ ਉੱਟਣੀ ਆ। ਉਹ ਕਹਿੰਦੇ ਆ ਜੀ ਕਿ ਇਹ ਸੈਂਟਰ ਦਾ ਭੇਜਿਆ ਹੋਇਆ ਪੂਲ ਸੀਗਾ ਜਿਹਦੇ ਵਿੱਚ ਇਹ ਸਭ ਕੁਝ ਹੋਇਆ। ਉਹ ਕਹਿੰਦੇ ਆ ਕਿ ਨਹੀਂ ਇਹ ਸਾਡਾ ਨਹੀਂ ਹੈ। ਮਤਲਬ ਕਿ ਇੱਕ ਦੂਜੇ ਤੇ ਸੁੱਟਣ ਵਾਲੀ ਗੱਲ ਆ। ਪਰ ਮੈਂ ਤੁਹਾਨੂੰ ਵਿਚਲੀ ਗੱਲ ਦੱਸ ਦਿੱਤੀ ਆ ਕਿ ਖੇਤੀ ਆਧਾਰਿਤ ਇਕੋਨਮੀ ਜਿਹੜੀ ਆ, ਉਹਦੇ ਵਿੱਚ ਖੇਤੀ 'ਚ ਸਭ ਤੋਂ ਵੱਡਾ ਘਪਲਾ ਹੈ। ਬਹੁਤ ਵੱਡੇ ਪੱਧਰ ਤੇ ਕੋਈ ਇਹ ਕਹੀ ਜਾਵੇ ਫਲਾਣਾ ਜੀ ਫਲਾਣਾ ਟਮਕਾਣਾ ਨਾ। ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਥੇ ਵੇਖ ਲਓ, ਦਿੱਲੀ ਦੀ ਕੰਪਨੀ ਆ ਕੇ ਜੀ ਇਹ ਰਾਤ ਸੇਰਾ ਹੋਏਗੀ, ਉਹਨੂੰ ਇੱਕ ਟੈਂਡਰ ਦੇ ਦਿੱਤਾ ਜਾਂਦਾ ਬਹੁਤ ਵੱਡਾ। ਤੇ ਇਸੇ ਤਰ੍ਹਾਂ ਮਤਲਬ ਕਿ ਇੱਕ ਲੁੱਟ ਮੱਚੀ ਹੋਈ ਆ। ਤਾਂ 22,000 ਟਨ DAP ਖਾਦ ਦੇ ਸੈਂਪਲ ਜਿਹੜੇ ਆਏ ਸੀ, ਉਹਦੇ ਵਿੱਚੋਂ 60% ਫੇਲ ਹੋ ਗਏ ਆ। ਤਾਂ ਹੁਣ ਜ਼ਿੰਮੇਵਾਰੀਆਂ ਏਜੰਸੀਆਂ ਨਹੀਂ ਲੈ ਰਹੀਆਂ, ਇੱਕ ਦੂਜੇ ਤੇ ਦੋਸ਼ ਲਾਏ ਜਾ ਰਹੇ ਆ ਕਿ ਇਹ ਉਹਨਾਂ ਨੇ ਕਰ ਦਿੱਤਾ ਜੀ, ਇਹ ਉਹਨਾਂ ਨੇ ਕਰ ਦਿੱਤਾ। ਮਾਰਕਫੈਡ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਜੀ ਇਹ ਕੰਮ ਸਿਰਫ ਸੁਸਾਇਟੀਆਂ ਨੂੰ ਖਾਦ ਸਪਲਾਈ ਕਰਨ ਦਾ ਸਾਡਾ, ਉਹ ਜਾਣਨ, ਭੇਜਣ ਵਾਲੇ ਜਾਣਨ ਜਾਂ ਵੰਡਣ ਵਾਲੇ ਜਾਣਨ। ਤਾਂ ਗੱਲ ਇਹ ਆ ਕਿ ਉਹ ਕਹਿੰਦੇ ਕਿ ਖਾਦ ਕੰਪਨੀਆਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਇਹ ਤਾਂ ਹੁਣ ਖੇਤੀਬਾੜੀ ਮਹਿਕਮਾ ਹੀ ਦੱਸ ਸਕਦਾ ਕਿ ਕਿਹਦਾ ਸੰਬੰਧ ਆ, ਕਿੱਥੋਂ ਇਹ ਕੰਮ ਜਿਹੜਾ ਟੇਢਾ ਹੋਇਆ। ਸੋ ਇਸ ਕਰਕੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਾਂ ਬਾਜ਼ਾਰ ਦੇ ਵਿੱਚ ਤਬਦੀਲ ਹੋ ਚੁੱਕੇ ਹਾਂ ਤੇ ਇਸ ਬਾਜ਼ਾਰ ਦੇ ਵਿੱਚ ਮਾਲ ਜਿਹੜਾ ਹੈ ਉਹ ਵਪਾਰੀ ਨਕਲੀ, ਅਸਲੀ ਪਤਾ ਨਹੀਂ ਕਿਸ ਤਰ੍ਹਾਂ ਦਾ ਵੇਚਦਾ ਹੈ। ਤਾਂ ਇਹ ਜ਼ਿੰਮੇਵਾਰੀ ਨਹੀਂ ਉੱਠ ਰਹੇ ਕਿ ਇੰਨਾ ਪੈਸਾ ਤੁਸੀਂ ਲੋਕਾਂ ਤੋਂ ਵੱਟ ਰਹੇ ਹੋ, ਇੰਨਾ ਪੈਸਾ ਲੋਕਾਂ ਤੋਂ ਵਸੂਲ ਕਰ ਰਹੇ ਹੋ, ਤੇ ਘੱਟੋ ਘੱਟ ਚੀਜ਼ ਤੇ ਚੱਜ ਦੀ ਦੇ ਦਿਓ ਨਾ। ਤੇ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਜਿਵੇਂ ਆਪਾਂ ਦੇਖਿਆ ਸੀ ਕਾਂਗਰਸ ਦੇ ਵੇਲੇ, ਉਦੋਂ ਵੀ ਇਸ ਤਰ੍ਹਾਂ ਦੇ ਘੁਟਾਲੇ ਸਾਹਮਣੇ ਆ ਗਏ ਸੀਗੇ। ਅਕਾਲੀ ਦਲ ਵੇਲੇ ਵੀ ਸਾਹਮਣੇ ਘੁਟਾਲੇ ਆ ਗਏ ਸਨ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਘੁਟਾਲਾ ਹੀ ਹੈ, ਕਿਉਂਕਿ ਮੇਰਾ ਮੰਨਣਾ ਹੈ, ਮੈਂ ਆਪਣੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਇਹ ਸਭ ਕੁਝ ਮਿਲ ਮਿਲਾ ਕੇ ਹੁੰਦਾ ਹੈ। ਬਿਲਕੁਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਪੰਜਾਬ ਦੇ ਇੱਕ ਅਹਿਮ ਮਸਲੇ ਦੀ, ਪੰਜਾਬ ਦੇ ਭਵਿੱਖ ਦੇ ਨਾਲ ਸੰਬੰਧਿਤ ਮਸਲੇ ਦੀ, ਜਿਹਦੀ ਚਰਚਾ ਹੀ ਬਹੁਤ ਘੱਟ ਹੁੰਦੀ ਹੈ। ਬਦਲਾਅ ਵਾਲੀ ਸਰਕਾਰ ਵੀ, ਪਾਰਟੀ ਵੀ ਉਸ ਮਾਮਲੇ ਦੇ ਵਿੱਚ ਸੱਤਾ ਦੇ ਸਿੰਘਾਸਨ ਉੱਤੇ ਪਹੁੰਚਣ ਦੇ ਬਾਵਜੂਦ ਕੁਝ ਖਾਸ ਨਹੀਂ ਕ੍ਰਿਸ਼ਮਾ ਕਰ ਸਕੀ। ਗੱਲ ਕਰੀਏ ਪੰਜਾਬ ਦੇ ਸਰਕਾਰੀ ਕਾਲਜਾਂ ਦੀ, ਇਹ ਤਕਰੀਬਨ ਉਜੜਨ ਦੀ ਕਗਾਰ ਤੇ ਪਹੁੰਚ ਚੁੱਕੇ ਆ ਜੀ। ਹਾਂਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਉਚੇਰੀ ਸਿੱਖਿਆ ਵੱਲ ਅਸੀਂ ਧਿਆਨ ਨਹੀਂ ਦਿੰਦੇ ਜੀ। ਮਸਲਾ ਇਹ ਹੈ ਕਿ ਜਦੋਂ ਤੁਸੀਂ 20 ਸਾਲ 25 ਸਾਲ ਰੈਗੂਲਰ ਭਰਤੀ ਨਹੀਂ ਕਰੋਗੇ ਤਾਂ ਫਿਰ ਹੌਲੀ ਹੌਲੀ ਉਹ ਤੁਹਾਡੇ ਕਾਲਜ ਜਿਹੜੇ ਆ ਜਾਂ ਸਕੂਲ ਆ ਉਹ ਉਜੜਨੇ ਸਟਾਰਟ ਹੋਈ ਜਾਣਗੇ। ਦੇਖੋ ਚੱਕਰ ਕੀ ਆ ਕਿ 63 ਕਾਲਜਾਂ 'ਚ 70% ਤੋਂ ਵੀ ਘੱਟ ਰੈਗੂਲਰ ਅਧਿਆਪਕ ਨੇ।
ਪਿਛਲੇ 24 ਸਾਲਾਂ ਤੋਂ ਸਾਡੀ ਭਰਤੀ ਰੈਗੂਲਰ ਜਿਹੜੀ ਭਰਤੀ ਹੁੰਦੀ ਆ ਉਹ ਹੋਈ ਨਹੀਂ। ਤਾਂ ਤੁਸੀਂ ਦੇਖ ਲਓ ਕਿ ਸੂਬੇ 'ਚ 63 ਦੇ ਕਰੀਬ ਸਾਡੇ ਜਿਹੜੇ ਆ ਸਰਕਾਰੀ ਕਾਲਜ ਆ, ਜਿਨ੍ਹਾਂ 'ਚ 70% ਤੋਂ ਘੱਟ ਪੱਕੇ ਅਧਿਆਪਕ ਆ, ਭਾਵ ਕਿ 147 ਦੇ ਕਰੀਬ ਹੀ ਅਧਿਆਪਕ ਪੱਕੇ ਹਨ, ਜੋ ਕਿ ਅਗਲੇ ਕੋਈ ਸਾਲ 2 ਸਾਲ 4 ਸਾਲਾਂ 'ਚ ਰਿਟਾਇਰ ਹੋ ਜਾਣਗੇ। ਤਾਂ ਯਾਨੀ ਇਹ ਕਾਲਜ ਜਿਹੜੇ ਆ ਉਹ ਖਤਮ ਹੋ ਜਾਣਗੇ, ਲਗਭਗ ਖਤਮ ਹੋ ਗਏ। ਪਿਛਲੇ ਕਾਫੀ ਸਮੇਂ ਤੋਂ ਜਿਹੜੇ ਸੰਘਰਸ਼ ਕਰ ਰਹੇ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ, ਉਹਨਾਂ ਨੇ ਵੀ ਇਹਦੇ ਤੇ ਕਾਫੀ ਵਰਕਆਊਟ ਕੀਤਾ ਹੈ। ਤੇ ਸਾਡੇ ਵਰਗੇ ਵੀ ਵੇਲੇ ਕਵੇਲੇ ਇਹਦੀ ਗੱਲ ਜਿਹੜੀ ਆ ਪ੍ਰਵੀਨ ਜੀ ਚੁੱਕਦੇ ਆ ਕਿ 1990 ਚ ਸੂਬੇ ਦੇ ਸਰਕਾਰੀ ਕਾਲਜਾਂ ਲਈ ਪ੍ਰੋਫੈਸਰਾਂ ਦੀਆਂ 1873 ਅਸਾਮੀਆਂ ਸਨ। ਠੀਕ ਹੈ ਜੀ। ਤਾਂ ਤੁਸੀਂ ਦੇਖ ਲਓ ਕਿ ਰੈਗੂਲਰ ਭਰਤੀ ਨਾ ਹੋਣ ਕਰਕੇ ਹੁਣ 1500 ਤੋਂ ਵੀ ਵੱਧ ਜਿਹੜੀਆਂ ਅਸਾਮੀਆਂ ਉਹ ਲੰਬੇ ਸਮੇਂ ਤੋਂ ਖਾਲੀ ਪਈਆਂ। ਬਿਲਕੁਲ ਜੀ। ਤੁਸੀਂ ਸੋਚ ਸਕਦੇ ਹੋ ਕਿ ਕੀ ਰਹਿ ਗਈ ਹੈ ਪਿੱਛੇ। 1873 ਤਾਂ ਟੋਟਲ ਨੇ, ਤੇ ਬਾਕੀ ਜਿਹੜੇ ਆ ਕਿ ਕੁਝ ਪ੍ਰੋਫੈਸਰ ਜਾਂ ਕੁਝ ਜਿਹੜੇ ਅਧਿਆਪਕ ਆ ਉਹ ਅਗਲੇ ਸਾਲ 2 ਸਾਲਾਂ ਚ ਉਹ ਸੇਵਾ ਮੁਕਤ ਹੋ ਜਾਣਗੇ। ਤਾਂ ਫਿਰ ਕੁਝ ਵੀ ਨਹੀਂ ਬਚੇਗਾ। ਮਤਲਬ ਕਿ 2025 ਤੱਕ ਤੁਹਾਨੂੰ 80% ਇਹ ਜਿਹੜੀਆਂ ਅਸਾਮੀਆਂ ਨੇ ਉਹ ਖਾਲੀ ਮਿਲਣ। ਤਾਂ ਤੁਸੀਂ ਫਿਰ ਸੋਚ ਲਓ ਕਿ ਭਵਿੱਖ ਕਿਸ ਤਰ੍ਹਾਂ ਦਾ ਹੈ। ਸਾਡੇ ਇੱਥੇ ਬੁਰਾ ਹਾਲ ਆ ਜੀ। ਇਹ ਉਚੇਰੀ ਸਿੱਖਿਆ ਦੀ ਗੱਲ ਆ। ਉਚੇਰੀ ਸਿੱਖਿਆ ਵੱਲ ਅਸੀਂ ਜਿੰਨਾ ਮਰਜੀ ਕੂਕੀਏ ਚੀਕੀਏ, ਕੋਈ ਧਿਆਨ ਨਹੀਂ ਦਿੰਦਾ, ਕੋਈ ਤਵੱਜੋ ਨਹੀਂ ਦਿੰਦਾ। ਹੁਣ ਮੈਂ ਤੁਹਾਨੂੰ ਸਕੂਲੀ ਮਾਮਲੇ ਦੀ ਵੀ ਗੱਲ ਦੱਸ ਦਿੰਦਾ। ਤੁਸੀਂ ਸੋਹਣੀ ਗੱਲ ਕੀਤੀ ਆ ਕਿ ਇਹ ਸਿੱਖਿਆ ਤੇ ਸਿਹਤ ਦੇ ਬੇਸ ਤੇ ਆਏ ਸਨ, ਪਰ ਚਲੋ ਠੀਕ ਹੈ, ਇਹਨਾਂ ਦੀ ਮਰਜ਼ੀ ਆ। ਦਿੱਲੀ ਮਾਡਲ ਵੇਚਿਆ ਸੀਗਾ। ਹਾਂਜੀ, ਠੀਕ ਹੈ, ਦਰੁਸਤ ਹੈ ਤੁਸੀਂ ਗੱਲ ਕਹੀ। ਗੱਲ ਇਹ ਆ ਕਿ ਅੱਜ ਦੇ ਸੂਰਤ ਹਾਲ ਦੇ ਵਿੱਚ ਕੀ ਆ ਕਿ ਮੈਂ ਪਿਛਲੇ ਦਿਨ ਦੇ ਵਿੱਚ ਇੱਕ ਨਾ ਕਾਰਵਾਈ ਸੁਣ ਰਿਹਾ ਸੀਗਾ ਜੋ ਸਦਨ ਦੇ ਵਿੱਚ ਚੱਲਦੀ ਪਈ ਸੀਗੀ। ਤਾਂ ਉੱਥੇ ਮਤਲਬ ਕਿ ਰਾਜ ਸਭਾ ਦੇ ਵਿੱਚ ਇੱਕ ਸਵਾਲ ਦਾ ਜਵਾਬ ਦਿੱਤਾ ਜਿਹੜੇ ਸਿੱਖਿਆ ਰਾਜ ਮੰਤਰੀ ਸਨ ਜਯੰਤ ਚੌਧਰੀ। ਮੈਂ ਹੈਰਾਨ ਰਹਿ ਗਿਆ, ਮੈਂ ਸੁਣ ਰਹਿ ਗਿਆ। ਉਹ ਕਹਿੰਦੇ ਕਿ ਪੰਜਾਬ ਉਹਨਾਂ ਸੂਬਿਆਂ ਚੋਂ ਆ ਜੀ, ਕਿਉਂਕਿ ਸਾਡੇ ਬੰਦੇ ਕਾਰਵਾਈ ਉੱਥੇ ਵੈਸੇ ਵੀ ਕਾਰਵਾਈ ਸੁਣਨ ਦਾ ਫਾਇਦਾ ਨਹੀਂ ਹੈ, ਤੇ ਸਾਡੇ ਬੰਦੇ ਸਿੱਖਿਆ ਦੇ ਮਾਮਲੇ ਨੂੰ ਸੁਣਦੇ ਵੀ ਘੱਟ ਆ। ਮੈਂ ਗੌਰ ਨਾਲ ਸੁਣਿਆ ਤਾਂ ਕਹਿੰਦੇ ਪੰਜਾਬ ਉਹ ਸੂਬਾ ਹੈ ਜਿੱਥੇ ਅੱਜ ਤੱਕ RTE ਲਾਗੂ ਹੀ ਨਹੀਂ ਹੋਇਆ। RTE ਕੀ ਹੈ? RTE ਆ, ਰਾਈਟ ਟੂ ਐਜੂਕੇਸ਼ਨ। ਐਜੂਕੇਸ਼ਨ ਦਾ ਮਤਲਬ ਇਹ ਆ ਕਿ ਤੁਹਾਡੀਆਂ ਜਿਹੜੀਆਂ ਨਿੱਜੀ ਸਕੂਲ ਦੀਆਂ ਕਲਾਸਾਂ ਨੇ, ਇਹਨੂੰ ਵੀ ਹੁਣ ਸਮਝ ਲਓ। ਨਿੱਜੀ ਸਕੂਲਾਂ ਦੀਆਂ ਕਲਾਸਾਂ ਨੇ ਤਾਂ ਹਰੇਕ ਕਲਾਸ ਦੇ ਵਿੱਚ ਜਿੰਨੀਆਂ ਕੁੱਲ ਤੁਸੀਂ ਸੀਟਾਂ ਰੱਖੋਗੇ ਤਾਂ ਉਹਦੇ ਵਿੱਚੋਂ ਚੌਥਾ ਹਿੱਸਾ, 1/4, ਮਤਲਬ ਕਿ ਘੱਟੋ ਘੱਟ 25% ਸੀਟਾਂ ਤੁਹਾਨੂੰ ਰਿਜ਼ਰਵ ਕਰਨੀਆਂ ਪੈਣਗੀਆਂ। ਮਤਲਬ ਕਿ ਗਰੀਬ ਬੱਚਿਆਂ ਵਾਸਤੇ। ਤਾਂ ਤੁਸੀਂ ਸਮਝ ਸਕਦੇ ਹੋ ਕਿ ਪੰਜਾਬ 4 ਸੂਬਿਆਂ ਚ ਸ਼ਾਮਲ ਆ। ਬੰਗਾਲ ਆ, ਉਹਦੇ ਚ ਕੇਰਲ ਆ, ਤੇਲੰਗਾਨਾ, ਜਿੱਥੇ ਅੱਜ ਤੱਕ RTE ਲਾਗੂ ਹੀ ਨਹੀਂ ਹੋਇਆ। ਜਦ ਕਿ ਦੇਖੋ ਇਹ ਕੋਈ ਮਾੜੀ ਯੋਜਨਾ ਤਾਂ ਨਹੀਂ, ਤੇ ਇਹ ਲਿਆਂਦੀ ਵੀ ਪਿਛਲੀ ਸਰਕਾਰ ਨੇ ਸੀ। ਰਾਈਟ ਟੂ ਐਜੂਕੇਸ਼ਨ ਇਹਨਾਂ ਨੇ ਨਹੀਂ ਲੈ ਕੇ ਆਂਦੀ ਆ, ਮੋਦੀ ਹੋਰਾਂ ਨੇ ਨਹੀਂ ਲੈ ਕੇ ਆਂਦੀ। ਸੋ ਸਿੱਖਿਆ ਦੇ ਮਾਮਲੇ ਦੇ ਵਿੱਚ ਅਸੀਂ ਬਹੁਤ ਪਛੜ ਗਏ ਆ, ਬਹੁਤ ਹੀ ਜ਼ਿਆਦਾ ਪਛੜ ਗਏ ਆ। ਪਰ ਸਾਡੀ ਬਦਕਿਸਮਤੀ ਇਸ ਗੱਲੋਂ ਆ ਕਿ ਅਗਾਂਹ ਵਾਲੀ ਪੀੜ੍ਹੀ ਦੀ ਜਿਹੜੀ ਆ ਉਹ ਬਸ ਇਹੀ ਆਈਲੈਟਸ ਕਰਦੀ ਫਿਰਦੀ ਆ। ਇਹਨਾਂ ਚੀਜ਼ਾਂ ਤੇ ਉਹਨਾਂ ਦਾ ਵੀ ਧਿਆਨ ਨਹੀਂ, ਤੇ ਜਿਹੜੀ ਪਹਿਲਾਂ ਵਾਲੀ ਪੀੜ੍ਹੀ ਆ ਉਹ ਤੇ ਬਸ ਹੁਣ ਹਿੰਮਤ ਹਾਰ ਕੇ ਬੈਠ ਗਈ ਆ। ਇਹ ਕੰਮ ਜਿੱਦਾਂ ਚੱਲਦਾ ਚੱਲਣ ਦਿਓ। ਤੇ ਜਿਹੜੇ ਸਿੱਖਿਆ ਤੇ ਸਿਹਤ ਦਾ ਮਾਡਲ ਦੱਸਦੇ ਸੀਗੇ ਉਹ ਤੁਹਾਡੇ ਸਾਹਮਣੇ ਅੰਕੜੇ ਬੋਲਦੇ ਆ। ਬਿਲਕੁਲ ਜੀ, ਸਥਿਤੀ ਤਰਸਯੋਗ ਹੀ ਹੈ ਮਿੰਟੂ ਜੀ। ਬਲਕਿ ਕਈ ਚੀਜ਼ਾਂ ਨਾ, ਜਿਵੇਂ ਹੁਣ ਤੁਸੀਂ RTE ਦਾ ਜ਼ਿਕਰ ਕੀਤਾ ਮਿੰਟੂ ਜੀ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਇਸ ਐਕਟ ਦੇ ਵਿੱਚ ਦੇਖਣ ਵਾਲੀਆਂ ਨੇ, ਕਿਉਂਕਿ ਮੈਂ ਇਸ ਐਕਟ ਉੱਤੇ ਬਹੁਤ ਕੰਮ ਕੀਤਾ ਮਿੰਟੂ ਜੀ, ਜਿਵੇਂ ਨਰੇਗਾ ਜਾਂ ਹੋਰ ਚੀਜ਼ਾਂ ਉੱਤੇ ਨਾ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਇਹਨਾਂ ਉੱਤੇ ਗੱਲ ਹੋਣੀ ਚਾਹੀਦੀ ਆ। ਇਹਨਾਂ ਨੇ ਜਿਹੜੇ ਸੂਬਿਆਂ ਨੇ ਲਾਗੂ ਕੀਤਾ ਉਹਨਾਂ ਨੇ ਵੇਖੋ ਇਹਦੀ ਕਿੱਡੀ ਮਾੜੀ ਜਿਹੜੀ ਕਿਸਮ ਆ ਉਹ ਲਾਗੂ ਕੀਤੀ ਆ, ਨਾ ਕਿ ਪ੍ਰਾਈਵੇਟ ਸਕੂਲਾਂ ਵਾਲੀ। ਜਿੱਥੇ ਜਿੱਥੇ ਲਾਗੂ ਆ ਉੱਥੇ ਉਹਨਾਂ ਨੇ ਪਹਿਲ ਇਹ ਕੀਤੀ ਕਿ ਬੱਚੇ ਫੇਲ ਨਹੀਂ ਕਰਨੇ।
ਹੁਣ ਜਦੋਂ ਫੇਲ ਨਹੀਂ ਕਰ ਰਹੇ ਉਹ ਫਿਰ ਫੇਲ ਹੋਣ ਦਾ ਡਰ ਤਾਂ ਬੱਚਿਆਂ ਨੂੰ ਸਕੂਲ ਖਿੱਚ ਕੇ ਲਿਆਉਂਦਾ ਕਿ ਚਲੋ ਪਾਸ ਹੋਵਾਂਗੇ, ਅਗਲੀ ਕਲਾਸ 'ਚ ਆਵਾਂਗੇ। ਉਹ ਚੀਜ਼ ਦੇ ਉੱਤੇ ਜ਼ਿਆਦਾ ਜ਼ੋਰ ਹੈ, ਜਦਕਿ ਆਹ ਜਿਹੜੀ ਮੱਦ ਹੈ ਜਿਹੜੀ ਕਿ ਬਹੁਤ ਤਾਕਤਵਰ ਵੀ ਹੈ, ਜਿਹੜੇ ਗਰੀਬ ਪਛੜੇ ਵਰਗਾਂ ਦੇ ਬੱਚੇ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਨੂੰ ਪੜ੍ਹਾਉਣ ਦੇ ਲਈ, ਇਹਦੇ ਤੇ ਕੋਈ ਗੌਰ ਹੀ ਨਹੀਂ ਕਰ ਰਿਹਾ। ਜੀ, ਮੈਂ ਉਹੀ ਤੁਹਾਨੂੰ ਚੀਜ਼ ਦੱਸੀ ਹੈ ਕਿ ਹੂੰ ਜਿਸ ਚੀਜ਼ ਦਾ ਅਸੀਂ ਫਾਇਦਾ ਚੁੱਕ ਸਕਦੇ ਸੀਗੇ, ਮਸਲਨ ਕਿ ਇੱਕ ਸਕੂਲ ਆ, ਉੱਥੇ 1 ਲੱਖ ਰੁਪਇਆ ਫੀਸ ਆ। ਜਿਵੇਂ ਹੁਣ ਮੇਰਾ ਬੱਚਾ ਪ੍ਰਾਈਵੇਟ ਸਕੂਲ 'ਚ ਪੜ੍ਹਦਾ ਹੈ, ਜਾਂ ਹਾਂਜੀ ਹਾਂਜੀ ਤੁਹਾਡਾ ਬਿਲਕੁਲ ਬੱਚਾ ਪ੍ਰਾਈਵੇਟ ਸਕੂਲ 'ਚ ਪੜ੍ਹਦਾ ਹੈ, ਹਾਂਜੀ ਤੇ ਹਾਂਜੀ ਇੱਕ ਸਾਡਾ ਗੁਆਂਢੀ ਹੈ, ਤਾਂ ਉਹ ਗੁਆਂਢੀ ਦਾ ਬੱਚਾ ਵੀ ਉੱਥੇ ਮਤਲਬ ਕਿ ਪੜ੍ਹ ਸਕਦਾ। ਉਸੇ ਕਲਾਸਰੂਮ ਦੇ ਵਿੱਚ ਬਿਨਾਂ ਫੀਸ ਤੋਂ ਪੜ੍ਹ ਸਕਦਾ, ਬੈਠ ਸਕਦਾ ਹੈ। ਤਾਂ ਬਿਲਕੁਲ ਤੁਸੀਂ ਸੋਚ ਕੇ ਦੇਖੋ ਨਾ, ਇਸ ਐਕਟ ਦੇ ਵਿੱਚ ਤਾਕਤ ਕਿੰਨੀ ਆ। ਤਾਕਤ ਅਸੀਂ ਕੀ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ 8th ਤੱਕ ਪਾਸ ਕਰਨਾ ਆ, ਉਹ ਚੀਜ਼ਾਂ ਤੇ ਲਾਗੂ ਹੋ ਗਈਆਂ, ਪਰ ਇਹ ਚੀਜ਼ਾਂ ਲਾਗੂ ਨਹੀਂ ਹੋ ਸਕੀਆਂ। ਤਾਂ ਪੂਰਨ ਤੌਰ ਤੇ ਲਾਗੂ ਹੋਣਾ ਚਾਹੀਦਾ। ਜੇ 8th ਤੱਕ ਪਾਸ ਕਰਨ ਵਾਲੀ ਤੁਸੀਂ ਕੋਈ ਮੱਦ ਜਾਂ ਪ੍ਰੋਵੀਜ਼ਨ ਲਾਗੂ ਕਰ ਲਈ ਹੈ, ਤੇ ਇਹ ਵੀ ਸੁਨਿਸ਼ਚਿਤ ਕਰਨੀ ਚਾਹੀਦੀ ਸੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਅਗਲੀ ਖਬਰ ਵੀ ਜਿਹੜੀ ਆ ਉਹ ਹਨੇਰੀਆਂ ਦੇ ਵਿੱਚ, ਗਰਮ ਹਵਾਵਾਂ ਦੇ ਵਿੱਚ ਠੰਡੇ ਬੁੱਲੇ ਵਰਗੀ ਹੈ। ਅਕਸਰ ਹੀ ਆਪਾਂ ਕੇਂਦਰ ਤੇ ਪੰਜਾਬ ਸਰਕਾਰਾਂ ਦੇ ਦਰਮਿਆਨ ਟਸਲ ਵੇਹਣੇ ਆ, ਕਿਤੇ ਕਿਸੇ ਸਕੀਮ ਦੇ ਵਿੱਚ ਸਾਡਾ ਪੈਸਾ ਰੋਕ ਲਿਆ ਜਾਂਦਾ, RDF ਕਿਸੇ ਸਕੀਮ ਦੇ ਵਿੱਚ ਉਹ ਕਹਿੰਦਾ ਭਾਈ ਫੋਟੋਆਂ ਲਾ ਲਓ ਪਹਿਲਾਂ, ਫੇਰ ਪੈਸੇ ਦਿਆਂਗੇ। ਮਤਲਬ ਇਸ ਤਰ੍ਹਾਂ ਦੀ ਟਸਲ ਆਪਾਂ ਇੱਕ ਸਹਿਮਤੀ ਬਣੀ ਹੈ ਜੀ। ਹਾਂਜੀ, ਦੇਖੋ ਇਹ ਅੱਗੇ ਵੀ ਸ਼ਾਇਦ ਆਪਾਂ ਗੱਲ ਕੀਤੀ ਆ ਕਿ ਇੱਕ ਸਕੀਮ ਸੀਗੀ, PM ਸ਼੍ਰੀ ਸਕੂਲ ਜੀ ਜੀ ਸਕੀਮ ਸੀਗੀ, ਜਿਹਦੇ ਨਾਮ ਨੂੰ ਲੈ ਕੇ ਬਵਾਲ ਹੋ ਗਿਆ। ਉਸ ਤੋਂ ਬਾਅਦ ਸਰਵ ਸਿੱਖਿਆ ਅਭਿਆਨ ਵਾਲਾ ਪੈਸਾ ਵੀ ਰੋਕ ਦਿੱਤਾ ਗਿਆ ਸੀਗਾ। ਸੋ ਲਿਹਾਜ਼ਾ ਹੁਣ ਸਹਿਮਤੀ ਬਣ ਗਈ ਆ, ਕਿ ਹੁਣ PM ਸ਼੍ਰੀ ਸਕੂਲ ਦੀ ਜਗ੍ਹਾ ਪ੍ਰਧਾਨ ਮੰਤਰੀ ਸਕੂਲ ਫॉर ਰਾਈਜ਼ਿੰਗ ਇੰਡੀਆ ਸਕੂਲ ਜਿਹੜਾ ਹੈ, ਉਹ ਨਾਮ ਜਿਹੜਾ ਹੈ ਉਹ ਰੱਖਿਆ ਜਾਏਗਾ। ਤਾਂ ਬਿਹਤਰ ਆ, ਵਧੀਆ ਗੱਲ ਆ, ਕਿਉਂਕਿ ਹਰੇਕ ਆਪਾਂ ਦੇਖ ਸਕਦੇ ਹਾਂ ਕਿ ਬਲਾਕ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦੇ ਸਕੂਲ ਬਣਾਉਣੇ ਸਨ, ਜੋ ਗਿਣਤੀ ਤਕਰੀਬਨ ਆਪਣੇ ਪੰਜਾਬ 'ਚ 350 ਸਕੂਲਾਂ ਦੀ ਬਣ ਜਾਏਗੀ, ਜਿਹਦੇ ਤੇ ਚੰਗਾ ਪੈਸਾ ਇਹਨਾਂ ਨੇ ਲਾਣਾ ਸੀਗਾ। ਸੋ ਉਹ ਨਾਂ ਨੂੰ ਲੈ ਕੇ ਰੱਖਾ ਆ। ਤਾਂ ਨਾਂ ਦੇ ਮਾਮਲੇ 'ਚ ਮੈਂ ਬੜਾ ਦੁਖੀ ਹੁੰਦਾ ਇੱਕ ਨਾਗਰਿਕ ਦੇ ਤੌਰ ਤੇ, ਕਿ ਪੈਸਾ ਤੇ ਜਿਹੜਾ ਉਹ ਸਾਡਾ ਆ ਨਾ। ਪ੍ਰਧਾਨ ਮੰਤਰੀ ਨੂੰ ਹਰੇਕ ਮਾਮਲੇ 'ਚ ਘਸੇੜਨ ਦੀ ਕੀ ਲੋੜ ਆ? ਬਿਲਕੁਲ ਬਿਲਕੁਲ। ਪ੍ਰਧਾਨ ਮੰਤਰੀ ਕੋਈ ਵੀ ਹੋ ਸਕਦਾ, ਪ੍ਰਧਾਨ ਮੰਤਰੀ ਕੋਈ ਵੀ ਹੋ ਸਕਦਾ ਹੈ। ਮੋਦੀ ਬਾਰੇ ਨਹੀਂ ਮੈਂ ਕਹਿ ਰਿਹਾ। ਪ੍ਰਧਾਨ ਮੰਤਰੀ ਤੇ ਕੱਲ ਨੂੰ ਰਾਹੁਲ ਦੇਵ ਕਹਿ ਰਿਹਾ, ਉੱਥੇ ਮਾਡਲ ਸੀਗਾ, ਰਾਹੁਲ ਗਾਂਧੀ ਹੋ ਸਕਦਾ। ਤਾਂ ਗੱਲ ਇਹ ਆ ਕਿ ਹਰੇਕ ਮਾਮਲੇ 'ਚ PM ਫਲਾਣਾ ਟੀਮ ਉਹ ਰਹਿਣ ਦੇਣ, ਸਿੱਧਾ ਕੋਈ ਇੰਡੀਆ ਦੇ ਨਾਮ ਤੇ ਤੁਸੀਂ ਯੋਜਨਾ ਲਾਗੂ ਕਰ ਦਿਓ, ਤਾਂ ਕਿ ਜਿਹੜੇ ਇੱਥੇ ਬੈਠੇ ਨੇ ਇਹ ਵੀ ਕੰਮ ਦੇ ਲਈ ਕਮਜ਼ਰਫ ਨੇ, ਕਿ ਇਹਨਾਂ ਨੂੰ ਵੀ ਇਸ ਤਰ੍ਹਾਂ ਦੀ ਰਾਜਨੀਤੀ ਕਰਨ ਦਾ ਮੌਕਾ ਨਾ ਮਿਲੇ, ਕਿਉਂਕਿ ਖੁਦ ਤੇ ਆਮ ਆਦਮੀ ਕਲੀਨਿਕ ਬਣਾਉਂਦੇ ਨੇ। ਪ੍ਰਧਾਨ ਮੰਤਰੀ ਦੇ ਨਾਂ ਤੋਂ ਇਹਨਾਂ ਨੂੰ ਚਿੜਿਆ ਤੇ ਆਪਦੀ ਪਾਰਟੀ ਦੇ ਨਾਮ ਤੇ ਵਿੱਚ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤਾਮੀਰ ਕਰਦੇ ਨੇ। ਸੋ ਚਲੋ ਇਹਨਾਂ ਦੀ ਸਹਿਮਤੀ ਬਣ ਗਈ ਆ, ਗੁੱਡ ਆ, ਤੇ ਹੋਰ ਮਾਮਲਿਆਂ ਤੇ ਵੀ ਸਹਿਮਤੀ ਬਣਾ ਲੈਣੀ ਚਾਹੀਦੀ ਆ। ਮਸਲਨ ਆਪਾਂ ਅੱਗੇ ਵੀ ਇੱਕ ਦਿਨ ਮੈਂ ਅੰਕੜਿਆਂ ਦੇ ਆਧਾਰ ਤੇ ਤੁਹਾਨੂੰ ਦੱਸਿਆ ਸੀਗਾ ਕਿ 10,000 11,000 ਕਰੋੜ ਰੁਪਈਆ ਲਗਭਗ ਉਹ ਰੁਕਿਆ ਪਿਆ। RDF ਤੁਸੀਂ ਦੱਸ ਹੀ ਦਿੱਤਾ, ਸਰਵ ਸਿੱਖਿਆ ਅਭਿਆਨ ਆ, NHM ਆ, ਉਹਦੇ ਤੇ ਵੀ ਸਹਿਮਤੀ ਬਣਾ ਲੈਣ। ਜਿਹੜੀ ਆਮ ਆਦਮੀ ਕਲੀਨਿਕ ਦੇ, ਉਹ ਵੀ ਨਾਂ ਦਾ ਹੀ ਪੰਗਾ, ਨਾਂ ਦੀ ਫੋਟੋਆਂ ਦਾ ਹੀ ਪੰਗਾ ਜੀ। ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ ਜੰਗਲਾਤ ਘੁਟਾਲੇ ਦੀ, ਇਹਦੇ ਵਿੱਚ ਕਾਰਵਾਈ ਹੋ ਸਕਦੀ ਹੈ ਜੀ ਹੁਣ? ਹਾਂਜੀ, ਇਹਦੇ ਵਿੱਚ ਕਾਰਵਾਈ ਤੁਹਾਨੂੰ ਪਤਾ ਆ ਕਿ ਸਾਧੂ ਸਿੰਘ ਰਗੜਿਆ ਹੀ ਇਸੇ ਚੱਕਰ ਦੇ ਵਿੱਚ ਗਿਆ ਸੀਗਾ। ਹੁਣ ਕਹਿ ਲਓ ਕਿ ਇੱਕ ਬਹੁਤ ਵੱਡਾ ਨਾਮ ਆ, ਸਾਬਕਾ IFS ਅਫਸਰ ਆ। ਵੈਸੇ ਇਹ ਆਪਦੀ ਜੌਬ ਕਰ ਗਿਆ ਸਿਆਸਤਦਾਨਾਂ ਦੀ ਮਿਹਰਬਾਨੀ ਦੇ ਸਦਕਾ, ਪਰ ਹੁਣ ਕਹਿੰਦੇ ਆ ਕਿ ਇਹਦੀਆਂ ਮੁਸ਼ਕਲਾਂ ਜਿਹੜੀਆਂ ਵੱਧ ਸਕਦੀਆਂ, ਕਿਉਂਕਿ ਜਿਹੜੇ ਹੈਗੇ ਆ ਜੰਗਲਾਤ ਦੇ ਕਮਿਸ਼ਨਰ, ਤੇ ਫਿਰ ਇਸ ਤੋਂ ਇਲਾਵਾ ਮਹਿਕਮੇ ਦੇ ਜਿਹੜੇ ਤੁਹਾਨੂੰ ਪਤਾ ਹੀ ਹੈ ਕਰਤਾ, ਉਹਨਾਂ ਨੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਇੱਕ ਜਿਹੜੀ ਹੁੰਦੀ ਹੈ ਨਾ ਹਰੀ ਝੰਡੀ ਵਿਭਾਗ ਵੱਲੋਂ, ਉਹ ਦੇ ਦਿੱਤੀ ਹੈ। ਕਲੀਨ ਮਤਲਬ ਕਿ ਇਹਨੂੰ ਕਹਿ ਸਕਦੇ ਹਰੀ ਝੰਡੀ ਕਹੀਏ, ਕਲੀਨ ਚਿੱਟ ਤੇ ਨਾ ਹੀ ਕਹੀਏ। ਕਲੀਨ ਚਿੱਟ ਤੇ ਹੁੰਦੀ ਹੈ ਕਿ ਦਾਗੀ ਬੰਦਾ ਜਿਹੜਾ ਉਹ ਵਿਦਾਗ ਨਿਕਲ ਗਿਆ। ਹਰੀ ਝੰਡੀ ਜਾਂ ਹਰਾ ਸਿਗਨਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਜੀਲੈਂਸ ਤੇ ਇਹ ਵੀ ਇੱਕ ਰੋਕ ਹੁੰਦੀ ਆ ਕਿ ਜਦੋਂ ਇਸ ਤਰ੍ਹਾਂ ਦਾ ਮਹਿਕਮੇ ਵਾਲਾ ਕੰਮ ਹੁੰਦਾ ਤੇ ਉਹਨਾਂ ਨੇ ਮਹਿਕਮੇ ਤੋਂ, ਸੰਬੰਧਿਤ ਮਹਿਕਮੇ ਤੋਂ ਇੱਕ ਮਨਜ਼ੂਰੀ ਲੈਣੀ ਹੁੰਦੀ ਹੈ। ਤਾਂ ਮਨਜ਼ੂਰੀ ਦੇ ਦਿੱਤੀ ਆ,
ਤਾਂ ਹਰਸ਼ ਕੁਮਾਰ ਬਹੁਤ ਵੱਡਾ ਨਾਮ ਸੀਗਾ ਕਿਸੇ ਵੇਲੇ ਪੰਜਾਬ ਦੇ ਵਿੱਚ, ਤਾਂ ਇਹਨਾਂ ਦੇ ਖਿਲਾਫ ਹੁਣ ਜਿਹੜੀ ਹੈ ਉਹ ਕਾਰਵਾਈ ਹੋ ਸਕਦੀ ਆ, ਕਿਉਂਕਿ ਇਸ ਮਾਮਲੇ ਦੇ ਵਿੱਚ ਆਪਾਂ ਦੇਖਿਆ ਹੀ ਆ WWICS ਸਟੇਟ ਡਾਇਰੈਕਟਰ ਦਵਿੰਦਰ ਸਿੰਘ ਸੰਧੂ ਤੇ ਬਲਜੀਤ ਸਿੰਘ ਸੰਧੂ, ਇਹਨਾਂ ਤੋਂ ਇਲਾਵਾ ਹਰਸ਼ ਕੁਮਾਰ ਆ ਗਿਆ, 3-4 ਬੰਦਿਆਂ ਤੇ ਇਹ FIR ਜਿਹੜੀ ਆ ਉਹ ਦਰਜ ਕੀਤੀ ਗਈ ਸੀਗੀ। ਤਾਂ ਹੁਣ ਇਹਨਾਂ ਨੇ ਕਹਿ ਲਓ ਕਿ ਗ੍ਰੀਨ ਸਿਗਨਲ ਦੇ ਦਿੱਤਾ, ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਕੁਝ ਜ਼ਮੀਨ ਸੀ, ਰਿਸਰਚ ਪਲਾਂਟ ਲਾਉਣ ਦੀ ਉੱਥੇ ਮਨਜ਼ੂਰੀ ਦਿੱਤੀ ਗਈ ਸੀਗੀ, ਜੋ ਕਿ ਜੰਗਲਾਤ ਮਹਿਕਮੇ ਦੀ ਜ਼ਮੀਨ ਤੇ ਨਹੀਂ ਲਾਇਆ ਜਾ ਸਕਦਾ ਸੀਗਾ। ਇਸ ਤੋਂ ਇਲਾਵਾ ਕੁਝ ਰੁੱਖਾਂ ਦੀ ਕਟਾਈ ਦਾ ਮਾਮਲਾ ਹੈ, ਖੈਰ ਦੇ ਰੁੱਖਾਂ ਦੀ ਉਹ ਕਟਾਈ ਹੋਈ ਸੀਗੀ, ਇਸ ਤਰ੍ਹਾਂ ਇੱਕ ਘਟਾਲਾ ਹੈ। ਤਾਂ ਇਹਦੇ ਵਿੱਚ ਹੁਣ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਵੱਡੀ ਕਾਰਵਾਈ ਆਪਾਂ ਨੂੰ ਵੇਖਣ ਨੂੰ ਮਿਲੇ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।